ਤਾਂ ਜੀ ਬਹੁਤ ਵੱਡੀ ਵਰਦਾਨ ਆ ਸਿੱਖ ਕੌਮ ਦੇ ਲਈ। ਹਾਂਜੀ ਤੇ ਇੱਥੇ ਦੀ ਜਿਹੜੀ ਗਵਰਨਮੈਂਟ ਆ ਉਹਦੇ ਅਸੀਂ ਰਿਣੀ ਆ ਜਿਨ੍ਹਾਂ ਨੇ ਉਹ ਲਾਂਘਾ ਦੇ ਦਿੱਤਾ, ਕਿਉਂਕਿ ਇੱਕ ਸਿੱਖ ਦੀ ਸਵੇਰੇ ਉੱਠ ਕੇ ਅਰਦਾਸ ਹੁੰਦੀ ਸੀ। ਆਪਣੇ ਘਰ ਬੈਠੇ ਆ, ਸਾਨੂੰ ਕੋਈ ਬੋਲੀ ਦੀ ਦਿੱਕਤ ਨਹੀਂ। ਪਿਆਰ ਵੀ ਇੱਥੇ ਲੋਕਾਂ ਦਾ ਸਾਨੂੰ ਉਹ ਹੀ ਹੈ ਜੋ ਪੰਜਾਬ 'ਚ ਆ, ਪੰਜਾਬ ਨਾਲੋਂ ਵੀ ਵੱਧ। ਜਿਹੜਾ ਮੀਡੀਆ ਤੁਹਾਡਾ ਉਧਰ ਵਿਖਾਉਂਦਾ ਉਹ ਤੇ ਕਹਿੰਦਾ ਪਾਕਿਸਤਾਨ ਜਾਓਗੇ ਤੇ ਵਾਪਸ ਨਹੀਂ ਆਓਗੇ, ਇਹਦੇ ਨਹੀਂ ਬਾਰੇ ਜੀ। ਕਿਹਦਾ ਮਿਲਿਆ ਤੁਹਾਨੂੰ? ਅਸੀਂ 13 ਤਰੀਕ ਵਾਪਸ ਜਾਣਾ, 5 ਤਰੀਕ ਆਏ ਹਾਂ, 13 ਨੂੰ ਵਾਪਸ ਜਾਣਾ। ਹਾਂਜੀ ਚੰਗਾ ਲੱਗਾ ਫਿਰ ਤੁਹਾਨੂੰ? ਬਹੁਤ ਸੋਹਣਾ ਜੀ, ਬਹੁਤ ਸੋਹਣਾ। ਸ਼ਾਪਿੰਗ ਕੀਤੀ ਕੋਈ ਪਾਕਿਸਤਾਨ ਦੇ ਵਿੱਚ? ਕੀਤੀ ਹੈ ਜੀ, ਸੂਟ ਖਰੀਦੇ। ਪੰਜਾਬ ਨੂੰ ਵੀ ਚਾਹੀਦਾ ਕਿਸੇ ਦੀ, ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਵੀ ਚਾਹੀਦਾ ਵੀ ਸਾਰਾ ਕੰਮ ਕਰਨਾ ਚਾਹੀਦਾ। ਇਹਦਾ ਸਾਰੇ ਹੀ ਖੁਸ਼ ਆ ਜੀ, ਕੋਈ ਪਾਰਟੀ ਲੈਵਲ ਤੇ ਨਹੀਂ ਕੰਮ ਇਹ, ਜੀ ਕਿਸੇ ਧਰਮ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਤਾਂ ਹਿੰਦੂਆਂ ਮੁਸਲਮਾਨ ਈਸਾਈਆਂ ਦੇ ਸਾਰੇ ਦੇ ਗੁਰੂ ਸੀ। ਉਹਨਾਂ ਦੀ ਜਿਹੜੀ ਯਾਦਾਸ਼ਤ ਬਣਾਈ ਆ ਨਾ, ਹਾਂਜੀ ਇਹ ਉਹਨਾਂ ਦੀ ਮਿਹਰਬਾਨੀ ਨਾਲ ਹੀ ਹੋਣਾ ਜਿਹੜਾ ਕੰਮ ਹੋਣਾ ਹੈ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕੁਮ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਜੀ ਹਰਬਾਗ ਸਿੰਘ ਗਿੱਲ, ਹਰਪਾਲ ਸਿੰਘ ਐਡਵੋਕੇਟ। Advocate। ਮੈਂ ਪਿੰਡ ਜੰਡਿਆਲੀ ਹੈ, ਜ਼ਿਲ੍ਹਾ ਲੁਧਿਆਣਾ, ਪੰਜਾਬ। ਸਹੀ ਹਾਂ, ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਕੋਈ ਫਰਕ ਨਹੀਂ ਲੱਗਿਆ ਜੀ, ਆਪਦੇ ਸ਼ਹਿਰ ਵਰਗੇ, ਆਪਦੇ ਪਿੰਡ ਵਰਗਾ। ਤੇ ਬੜੇ ਪਿਆਰੇ ਲੋਕ ਨੇ ਇੱਥੇ ਦੇ। ਤੇ ਬੜਾ ਪਿਆਰ ਗੇੜਾ ਕਰਦੇ। ਤੁਹਾਡਾ ਇੱਧਰ? ਮੇਰਾ ਜੀ ਇਹ ਪਹਿਲਾ ਹੀ ਗੇੜਾ। ਮੈਂ ਇਸ ਪਹਿਲਾ ਤੋਂ ਗੇੜਾ। ਮੈਨੂੰ ਮੌਕਾ ਨਹੀਂ ਮਿਲਿਆ। ਤੇ ਮੇਰਾ ਕਿਹੜੀ ਤਰੀਕ ਤੇ first ਤੁਸੀਂ ਗੇੜਾ। ਆਏ ਹੋ ਇੱਧਰ? ਅਸੀਂ ਇੱਥੇ 5 ਤਰੀਕ ਸ਼ਾਮ ਨੂੰ ਪਹੁੰਚ ਗਏ ਸੀਗੇ ਜੀ। ਤੇ ਜਦ ਪਹਿਲਾਂ ਵੀ ਅਸੀਂ 32 ਕਿਲੋਮੀਟਰ ਦੇ ਫਰਕ ਤੇ ਹੀ ਖੜੇ ਸੀ ਅੱਛਾ ਅਟਾਰੀ ਤੋਂ, ਕਿਉਂਕਿ ਲਾਹੌਰ ਦਾ ਜੋ ਫਰਕ ਆ 32 ਕਿਲੋਮੀਟਰ ਆ। ਹਾਂਜੀ ਤੇ ਹਾਂਜੀ ਉਸ ਤੋਂ ਖੜੇ ਲਾਹੌਰ ਦਾ ਅਸੀਂ ਬੋਰਡ ਪੜ੍ਹ ਰਹੇ ਸੀਗੇ। ਜੀ ਤੇ ਬੜੀ ਤਾਂਘ ਸੀ ਵੀ ਕਦ ਬਾਰਡਰ ਕ੍ਰਾਸ ਕਰਕੇ ਉਧਰ ਚਲੇ ਜਾਈਏ। ਤੇ ਇੱਥੇ ਆ ਕੇ ਵੀ ਸਾਨੂੰ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜੀ ਉਹਨਾਂ ਨੇ ਵੀ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਹੋਈਆਂ ਨੇ। ਜੀ ਰਹਿਣ ਲਈ ਵਧੀਆ, ਖਾਣ ਲਈ ਵਧੀਆ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਬਾਵਜੂਦ ਇੰਨੇ ਲੰਬੇ ਭਾਰੇ ਇਕੱਠ ਦੇ ਕੋਈ ਤਕਲੀਫ ਨਹੀਂ, ਹਰ ਬੰਦੇ ਦਾ ਖਿਆਲ ਰੱਖਿਆ ਜਾਂਦਾ। ਸਿਕਿਉਰਿਟੀ ਬਹੁਤ ਜ਼ਿਆਦਾ। ਬਾਕੀ ਬਾਜ਼ਾਰਾਂ ਦੇ ਵਿੱਚ ਵੀ ਜੋ ਖਰੀਦਦਾਰੀ ਕਰਨੀ ਆ ਉਹਦੇ ਲਈ ਸਾਨੂੰ ਕੋਈ ਸਮੱਸਿਆ ਨਹੀਂ, ਲੋਕ ਪਿਆਰ ਕਰਦੇ ਨੇ। ਕੋਈ ਇਸ ਲਈ ਬੋਲੀ ਸਾਡੀ ਆ, ਪਹਿਰਾਵਾ ਸਾਡਾ, ਖਾਣ ਪੀਣ ਸਾਡੇ ਵਰਗਾ। ਤੇ ਇਸ ਕਰਕੇ ਸਾਨੂੰ ਕੋਈ ਉੱਪਰ ਨਹੀਂ ਲੱਗਿਆ ਇੱਥੇ ਪਹੁੰਚ ਕੇ ਵੀ ਅਸੀਂ ਵਿਦੇਸ਼ ਦੀ ਧਰਤੀ ਤੇ ਆ। ਤੇ ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲਿਆ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਇਹ ਤਾਂ ਜੀ ਬਹੁਤ ਵੱਡੀ ਵਰਦਾਨ ਆ ਸਿੱਖ ਕੌਮ ਦੇ ਲਈ। ਹਾਂਜੀ ਤੇ ਇੱਥੇ ਦੀ ਜਿਹੜੀ ਗਵਰਨਮੈਂਟ ਆ ਉਹਦੇ ਅਸੀਂ ਰਿਣੀ ਆ ਜਿਨ੍ਹਾਂ ਨੇ ਉਹ ਲਾਂਘਾ ਦੇ ਦਿੱਤਾ, ਕਿਉਂਕਿ ਇੱਕ ਸਿੱਖ ਦੀ ਸਵੇਰੇ ਉੱਠ ਕੇ ਅਰਦਾਸ ਹੁੰਦੀ ਸੀ, ਪ੍ਰੇਅਰ ਕਰਦਾ ਸੀ ਵੀ ਮੈਨੂੰ ਸਾਡੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਖੁੱਲ੍ਹੇ ਮਿਲਣ। ਤੇ ਅਸੀਂ ਸਮਝਦੇ ਹਾਂ ਸਾਡੀ ਉਹ ਅਰਦਾਸ ਆ ਜਿਹੜਾ ਉਹਨੇ ਬੂਰ ਲਿਆਂਦਾ। ਤੇ ਉਸ ਅਰਦਾਸ ਦੇ ਮੱਦੇ ਨਜ਼ਰ ਇਮਰਾਨ ਖਾਨ ਨੇ ਸਾਡਾ ਜਿਹੜਾ ਲਾਂਘਾ ਦਿੱਤਾ, ਇੱਕ ਸਪੋਰਟਸਮੈਨ ਸਪਿਰਿਟ ਦਿਖਾਈ ਆ। ਤੇ ਅਸੀਂ ਸਿੱਖ ਕੌਮ ਧੰਨਵਾਦੀ ਆ ਉਹਨਾਂ ਦੇ। ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ ਜੀ। ਕਿਹੜੇ ਇਲਾਕੇ ਚੜ੍ਹਦੇ ਤੋਂ? ਪੰਜਾਬ ਤੋਂ, ਕਪੂਰਥਲਾ ਜ਼ਿਲ੍ਹਾ, ਪਿੰਡ ਕਾਂਜਲੀ ਤੋਂ ਆ। ਅੱਛਾ ਉਹ ਤੋਂ ਹਾਂਜੀ ਹਾਂਜੀ। ਤੁਹਾਡਾ ਕਿੰਨਵਾਂ ਗੇੜਾ ਇੱਧਰ? ਮੇਰਾ ਦੂਜਾ ਜੀ। ਦੂਜਾ। ਪਹਿਲਾਂ ਕਿਹੜੇ ਸੰਨ 'ਚ ਆਏ ਸੀ? ਇਹ ਵਿਸਾਖੀ ਤੋਂ 4 ਮਹੀਨੇ ਪਹਿਲਾਂ ਵਿਸਾਖੀ ਤੇ ਆਏ ਸੀ। ਹਾਂਜੀ। ਤੁਹਾਨੂੰ ਕਿੱਦਾਂ ਦਾ ਲੱਗਦਾ ਜਦੋਂ ਪਾਕਿਸਤਾਨ ਆਉਂਦੇ? ਪਾਕਿਸਤਾਨ ਸਾਨੂੰ ਐਸਾ ਲੱਗਦਾ ਜਿੱਦਾਂ ਅਸੀਂ ਆਪਣੇ ਘਰ ਬੈਠੇ ਆ, ਸਾਨੂੰ ਕੋਈ ਬੋਲੀ ਦੀ ਦਿੱਕਤ ਨਹੀਂ। ਪਿਆਰ ਵੀ ਇੱਥੇ ਲੋਕਾਂ ਦਾ ਸਾਨੂੰ ਉਹ ਹੀ ਹੈ ਜੋ ਪੰਜਾਬ 'ਚ ਆ, ਪੰਜਾਬ ਨਾਲੋਂ ਵੀ ਵੱਧ। ਜਿਹੜਾ ਮੀਡੀਆ ਤੁਹਾਡਾ ਉਧਰ ਵਿਖਾਉਂਦਾ ਉਹ ਤੇ ਕਹਿੰਦਾ ਪਾਕਿਸਤਾਨ ਜਾਓਗੇ ਤੇ ਵਾਪਸ ਨਹੀਂ ਆਓਗੇ, ਇਹਦੇ ਨਹੀਂ ਬਾਰੇ ਜੀ, ਤੁਸੀਂ ਕੀ ਕਹਿੰਦੇ ਹੋ? ਇਹ ਝੂਠੀ ਅਫਵਾਹ ਹੈ, ਅਸੀਂ ਇਹਦੇ ਨਾਲ ਸਹਿਮਤ ਨਹੀਂ ਜੀ। ਹਾਂਜੀ। ਤੇ ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲਿਆ, ਇਹਦੇ ਬਾਰੇ ਕੀ ਸੁਣਾ ਦੇਣਾ ਚਾਹੋਗੇ? ਇਹਦੇ ਨਾਲ ਸੁਨੇਹਾ ਸਾਨੂੰ ਇਹ ਆ ਜੀ, ਸਾਨੂੰ ਦਿਲ ਦੀ ਤਮੰਨਾ, ਸਾਡੀ ਕਈ ਚਿਰਾਂ ਦੀ ਅਰਦਾਸ ਸੀ ਜਿਹੜੀ, ਉਹ ਸਾਡੀ ਗੁਰੂ ਨੇ ਸਵੀਕਾਰ ਕਰ ਲਈ। ਅਸੀਂ ਵਜ਼ੀਰ ਆਜ਼ਮ ਹਾਂਜੀ ਇਮਰਾਨ ਖਾਨ ਜੀ ਦੇ ਬਹੁਤ ਧੰਨਵਾਦੀ ਹਾਂ, ਜੀ ਜਿਨ੍ਹਾਂ ਨੇ ਬਹੁਤ ਵੱਡਾ ਕਦਮ ਚੁੱਕ ਕੇ ਜੀ। ਸਾਡੇ ਤੇ ਸਿੱਖ ਕੌਮ ਤੇ ਅਹਿਸਾਨ ਕੀਤਾ। ਸਹੀ ਹਾਂਜੀ। ਹੋਰ ਇਹ ਜਿਹੜੇ ਸਿਕਿਉਰਿਟੀ ਇਦਾਰੇ ਤੁਹਾਡੀ ਸਿਕਿਉਰਿਟੀ ਵਾਸਤੇ ਰੱਖੇ ਨੇ, ਇਹ ਪੁਲਿਸ, ਦੂਸਰੀ ਫੋਰਸਿਸ, ਇਹਨਾਂ ਬਾਰੇ ਕੀ ਕਹਿੰਦੇ? ਪ੍ਰਬੰਧ ਗੁਰਦੁਆਰਾ ਕਮੇਟੀ ਦਾ ਵੀ ਵਧੀਆ, ਹਾਂਜੀ। ਔਰ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਪ੍ਰਬੰਧ ਆ। ਜੀ। ਔਰ ਦੇਖੋ, ਸਾਡੇ ਇੱਕ ਬਜ਼ੁਰਗ ਹੈ 100 ਸਾਲ ਦੇ ਅਖਾੜਾ ਤੋਂ, ਜੀ। ਸਾਡੇ ਪਿੰਡੋਂ ਆਏ ਸੀ। ਜੀ ਉਹ ਸਾਨੂੰ ਸਪੈਸ਼ਲੀ ਪਰਸੋਂ ਮਿਲਣ ਆਏ ਜੀ, ਕੱਲ। ਉਹ ਕਾੜਿਓ ਹਾਂਜੀ, ਤੁਸੀਂ ਅਖਾੜੇ ਤੋਂ। ਪਹਿਲੇ ਜਦੋਂ 47 ਤੋਂ ਪਹਿਲੇ ਤੁਸੀਂ ਇੱਧਰ ਰਹਿੰਦੇ ਸੀ? ਨਹੀਂ, ਉਹ ਅਸੀਂ ਉੱਧਰ ਸੀ ਜੀ। ਅੱਛਾ। ਉਹ ਸਾਡੇ ਪਿੰਡੋਂ ਆਏ ਸੀ ਜੀ, ਅੱਛਾ, ਤੁਹਾਡੇ ਅਖਾੜਾ ਪਿੰਡ ਦੇ ਤੋਂ। ਸੀ। ਹਾਂਜੀ। ਸਹੀ ਅਖਾੜਾ ਤੋਂ ਉਹ ਆਪਣੇ ਪੋਤੇ ਨੂੰ ਕਾਰ ਦੇ ਵਿੱਚ ਨਾਲ ਲੈ ਕੇ ਹਾਂਜੀ। ਸਾਨੂੰ ਮਿਲਣਾ ਜੀ। ਅੱਛਾ,
ਅੱਛਾ ਸਪੈਸ਼ਲ ਔਰ ਹਾਂਜੀ ਸਾਨੂੰ ਬਹੁਤ ਹੋਇਆ ਵੀ ਸਾਡੇ ਬਜ਼ੁਰਗ ਹਾਂਜੀ ਸਾਨੂੰ ਮਿਲਣ ਆਏ ਆ ਔਰ ਉਹ ਬਿਆਨ ਨਹੀਂ ਕਰ ਸਕਦੇ ਕਿ ਕਿੰਨੀ ਖੁਸ਼ੀ ਹੋਈ। ਇਸ ਤਰ੍ਹਾਂ ਹੀ ਹੈ ਜੀ, ਇੰਨੀ ਦੇਰ ਬਾਅਦ ਮਿਲਣਾ ਆਪਣੇ ਪਿੰਡ ਦੇ ਉਸ ਬੰਦੇ ਨੂੰ। ਉਹਨਾਂ ਦੀ ਵੇਖਾ ਚਤਰੂ ਸਾਡੇ ਵੀ। ਸਤਿ ਸ੍ਰੀ ਅਕਾਲ ਜੀ। ਜੀ ਕੀ ਨਾਮ ਹੈ ਸਰ ਤੁਹਾਡਾ? ਬਚਿੱਤਰ ਸਿੰਘ ਨਾਮ ਹੈ ਜੀ। ਕਿਹੜੇ ਪਿੰਡੋਂ ਆਏ ਹੋ? ਅਸੀਂ ਲੁਧਿਆਣੇ ਦੇ ਕੋਲੇ ਆ, ਸਾਡਾ 7-8 ਕਿਲੋਮੀਟਰ ਤੇ ਸਾਹਵਾਣਾ ਪਿੰਡ। ਅੱਛਾ ਅੱਛਾ। ਹਾਂਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਵਧੀਆ ਲੱਗਿਆ, ਇੰਨਾ ਮੇਲ ਮਿਲਾਪ ਆ, ਜਿਹੜੇ ਬੰਦੇ ਨੂੰ ਵੀ ਮਿਲਦੇ ਆ ਨਾ ਭੱਜ ਕੇ ਜੱਫੀ ਪਾ ਕੇ ਮਿਲਦੇ। ਅੱਛਾ ਤੇ ਇਦੋਂ 15 ਸਾਲ ਪਹਿਲਾਂ ਆਏ ਸੀ, ਉਦੋਂ ਨੌਜਵਾਨੀ ਦੁੱਗਣੀ ਤਰੱਕੀ ਆ ਹੁਣ। ਅੱਛਾ 15 ਸਾਲ ਪਹਿਲਾਂ ਜਦ ਅਸੀਂ ਆਏ ਸੀ ਨਾ, ਹਾਂਜੀ ਹਾਂਜੀ ਜਦ ਕਿਤੇ ਮਕਾਨ ਵੀ ਕੱਚੇ ਸੀ, ਸੜਕਾਂ ਵੀ ਇੰਨੀਆਂ ਨਹੀਂ ਸੀ ਚੌੜੀਆਂ, ਬਾਹਰ ਵੀ ਦੇਖਿਆ। ਹਾਂਜੀ ਤੇ ਬਾਕੀ ਜਿੰਨੇ ਵੀ ਆਹ ਦੁਕਾਨਾਂ ਨੇ ਸਭ ਬਹੁਤ ਮਜ਼ਬੂਤ ਨੇ, ਵਧੀਆ ਬਣਿਆ ਹੈ। ਸਹੀ। ਤੇ ਹੋਰ ਕਰਤਾਰਪੁਰ ਦਾ ਲਾਂਘਾ ਖੁੱਲਿਆ, ਉਹਦੇ ਬਾਰੇ ਤੁਹਾਡੇ ਕੀ ਇਹ ਵਿਚਾਰ? ਤਾਂ ਸਾਡਾ ਇਉਂ ਆ ਵੀ ਬਹੁਤ ਚਿਰ ਦੀਆਂ ਅਰਦਾਸਾਂ ਅਸੀਂ ਰੋਜ਼ ਹੀ ਕਰਦੇ ਆ, ਸਾਰੇ ਗੁਰਦੁਆਰਿਆਂ 'ਚ ਤਕਰੀਬਨ ਹਾਂਜੀ। ਪੰਜਾਬ 'ਚ ਨਹੀਂ, ਸਾਰੀ ਦੁਨੀਆ 'ਚ ਹੀ ਕਰਦੇ ਆ ਹੂੰ ਵੀ ਸਾਡਾ ਰਾਹ ਖੁੱਲ੍ਹਣਾ ਚਾਹੀਦਾ। ਬਹੁਤ ਸਾਰੀ ਦੁਨੀਆ ਹੀ ਖੁਸ਼ ਆ ਬਈ। ਹੋ ਸਕਦਾ ਵੀ ਜੇ ਕਿਤੇ ਵਪਾਰ ਵੀ ਸਾਡਾ ਖੁੱਲ੍ਹ ਜੇ, ਉਹ ਇਦੋਂ ਵੀ ਵਧੀਆ ਗੱਲ ਹੋ ਜਾਂਦੀ ਹੈ, ਦੋਨੇ ਸਰਕਾਰਾਂ ਕੱਲ ਇਕੱਠੀਆਂ ਹੋਣ। ਤੁਸੀਂ ਉਹਨਾਂ ਦਾ ਬਿਆਨ ਸੁਣਿਆ ਸਿੱਧੂ ਸਾਹਿਬ ਦਾ, ਉਹਨਾਂ ਨੇ ਕਿਹਾ ਇੱਕ ਜੱਫੀ ਪਾਈ ਹੈ ਤੇ ਰਾਹ ਖੁੱਲ ਗਿਆ। ਹਾਂਜੀ। ਹੁਣ ਮੈਂ 100 ਜੱਫੀ ਪਾਵਾਂਗਾ ਤੇ 100 ਰਾਹ ਖੁੱਲਣਗੇ। ਬਹੁਤ ਵਧੀਆ ਕੰਮ ਹੈ, ਬਹੁਤ ਵਧੀਆ ਕੰਮ ਹੈ। ਜੇ ਉਹ ਵੀ ਕਰਨਗੇ, ਸਾਡੇ ਪ੍ਰਧਾਨ ਮੰਤਰੀ ਵੀ, ਮੋਦੀ ਸਾਹਿਬ ਨੂੰ ਵੀ ਚਾਹੀਦਾ, ਕਿਸੇ ਦੀ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਵੀ ਚਾਹੀਦਾ ਵੀ ਸਾਰਾ ਕੰਮ ਕਰਨਾ ਚਾਹੀਦਾ ਇਹਦਾ। ਸਾਰੇ ਹੀ ਖੁਸ਼ ਆ ਜੀ, ਕੋਈ ਪਾਰਟੀ ਲੈਵਲ ਤੇ ਨਹੀਂ ਕੰਮ ਜੀ ਇਹ, ਜੀ ਕਿਸੇ ਧਰਮ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਤਾਂ ਹਿੰਦੂਆਂ, ਮੁਸਲਮਾਨ, ਈਸਾਈਆਂ ਦੇ ਸਾਰੇ ਦੇ ਗੁਰੂ ਸੀ। ਉਹਨਾਂ ਦੀ ਜਿਹੜੀ ਯਾਦਾਸ਼ਤ ਬਣਾਈ ਹੈ ਨਾ, ਹਾਂਜੀ ਹਾਂਜੀ ਇਹ ਉਹਨਾਂ ਦੀ ਮਿਹਰਬਾਨੀ ਨਹੀਂ ਹੋਣਾ ਜਿਹੜਾ ਕੰਮ ਹੋਣਾ ਹੈ, ਉਹਨਾਂ ਦੀ ਸਹੀ ਗੱਲ। ਗੁਰੂ ਨਾਨਕ ਦੇਵ ਜੀ ਦੇ ਨਾਮ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਸਰ ਤੁਹਾਡਾ? ਮੈਨੂੰ ਪ੍ਰੀਤਮ ਸਿੰਘ ਸਰਪੰਚ, ਮੈਂ ਪੰਜਾਬ ਲੁਧਿਆਣੇ ਤੋਂ, ਪਿੰਡ ਸਾਹਵਾਣਾ ਜੋ ਕਿ ਜਾਲੀ ਘਾਟ ਦੇ ਬੰਨਾ ਚੰਨਾ ਲੱਗਦਾ ਵਾ, ਹਾਂਜੀ ਉੱਥੋਂ ਆਇਆ ਮੈਂ। ਤੇ ਮੇਰੀ ਬਹੁਤ ਚਿਰ ਦੀ ਦਿਲੀ ਤਮੰਨਾ ਸੀ ਕਿ ਮੈਂ ਪਾਕਿਸਤਾਨ ਜਾ ਕੇ ਦੇਖ ਕੇ ਆਵਾਂ। ਜੀ ਜੀ ਜੋ ਲੋਕਾਂ ਦੇ ਵਿੱਚ ਭਰਮ ਭੁਲੇਖੇ ਨੇ ਵੀ ਉੱਥੇ ਪਤਾ ਨਹੀਂ ਇਹੋ ਜੂ, ਹਾਂਜੀ ਹਾਂਜੀ। ਉਹਦੇ ਬਾਰੇ ਜਾ ਕੇ ਦੇਖਾਂ। ਤੇ ਇੱਥੇ ਆ ਕੇ ਮੈਨੂੰ ਇਉਂ ਪਤਾ ਲੱਗਿਆ ਵੀ ਮੈਂ ਜਿਵੇਂ ਪੰਜਾਬ 'ਚ ਫਿਰਦਾ ਹੁੰਦਾ। ਤੁਸੀਂ ਪਹਿਲੀ ਵਾਰੀ ਆਏ ਹੋ? ਮੈਂ ਪਹਿਲੀ ਵਾਰ ਆਇਆ। ਲੋਕਾਂ ਨੇ ਇੰਨਾ ਕੋਆਪਰੇਸ਼ਨ, ਸਾਡੇ ਨਾਲ ਫੋਟੋਆਂ ਖਿਚਾਈਆਂ, ਹੱਥ ਮਿਲਾਏ। ਸਕੂਲੀ ਬੱਚਿਆਂ ਨੇ ਵੀ ਸਾਡੇ ਨਾਲ ਫੋਟੋਆਂ ਖਿਚਾਈਆਂ, ਹੱਥ ਮਿਲਾਏ। ਤੇ ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਵੀ ਅਸੀਂ ਕਿੱਥੇ ਫਿਰਦੇ ਕਿੱਥੇ ਨਹੀਂ। ਤੇ ਅਸੀਂ ਆਪਸ ਵਿੱਚ ਵੀ ਗੱਲਾਂ ਕਰਦੇ ਵੀ ਇੰਨਾ ਕੋਆਪਰੇਸ਼ਨ ਚੱਲ, ਇੰਨਾ ਪਿਆਰ ਸਤਿਕਾਰ ਹਾਂਜੀ ਵੀ ਲੋਕਾਂ ਨੂੰ ਤਾਂ ਐਵੇਂ ਮਤਲਬ ਦੂਰੀਆਂ ਪਾਉਣ ਵਾਲੇ ਗੱਲਾਂ ਕਰਦੇ ਸੀ। ਹਾਂਜੀ। ਸਾਨੂੰ ਉਮੀਦ ਨਹੀਂ ਸੀ ਵੀ ਇੰਨਾ ਪਿਆਰ ਸਤਿਕਾਰ ਮਿਲੂਗਾ ਇੱਥੇ ਦੇ। ਵੀਜ਼ਾ ਤੁਹਾਨੂੰ ਆਸਾਨੀ ਨਾਲ ਮਿਲ ਗਿਆ? ਵੀਜ਼ਾ ਸਾਨੂੰ ਆਸਾਨੀ ਨਾਲ ਮਿਲ ਗਿਆ, ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਨਾ ਇੱਧਰਲੀ ਸਰਕਾਰ ਕੋਲ ਨਾ ਉੱਧਰਲੀ ਸਰਕਾਰ ਕੋਲ। ਹਾਂਜੀ। ਤੇ ਇੱਥੇ ਆ ਕੇ ਮਤਲਬ ਸਾਨੂੰ ਇਉਂ ਮਹਿਸੂਸ ਲੱਗਿਆ ਵੀ ਅਸੀਂ ਆਪਣੇ ਪਿੰਡੇ ਰਹਿ ਰਹੇ ਹਾਂ। ਅੱਛਾ, ਇੰਨਾ ਪਿਆਰ ਮਿਲਿਆ ਤੁਹਾਨੂੰ। ਤੇ ਹੋਰ ਕੋਈ ਸੁਨਾਹ ਦੇਣਾ ਚਾਹੋ, ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲਿਆ, ਇਹ ਤੁਹਾਨੂੰ ਕਿੱਦਾਂ ਦਾ ਲੱਗਿਆ? ਉਹ ਬਹੁਤ ਵਧੀਆ ਗੱਲ ਹੋ ਗਈ। ਉਹਨਾਂ ਸਾਡੀ ਆਪ ਸਾਨੂੰ ਇਹ ਪਤਾ ਲੱਗ ਗਿਆ ਵੀ ਜਿਹੜੀਆਂ ਬਹੁਤ ਦੂਰੀਆਂ ਪਈਆਂ ਹੋਈਆਂ ਤੇ ਉਹ ਬਹੁਤ ਨੇੜੇ ਹੋ ਰਹੀਆਂ ਨੇ। ਕਿਉਂਕਿ ਸਾਨੂੰ ਇਹ ਵੀ ਉਮੀਦ ਹੋ ਗਈ ਵੀ ਹੁਣ ਮਤਲਬ ਹੋ ਸਕਦਾ ਵੀ ਸਾਰੀਆਂ ਦੁਨੀਆਂ ਘਟੇ ਜਾਣ, ਖਤਮ ਹੋ ਜਾਣ। ਪਿਆਰ ਵਧਣਾ ਚਾਹੀਦਾ ਜੀ, ਨਫ਼ਰਤਾਂ ਖਤਮ ਹੋਣੀਆਂ ਚਾਹੀਦੀਆਂ। ਹੁਣ ਉਹ ਦੌਰ ਨਹੀਂ ਰਿਹਾ ਜਿਹੜਾ ਮਾਰਕੀਟ ਵਾਲਾ। ਹੁਣ ਉਹ ਨਹੀਂ ਚੀਜ਼ ਰਹੀ। ਹੁਣ ਤਾਂ ਮਤਲਬ ਪਿਆਰ ਸਤਿਕਾਰ ਦੇ ਦੋਨਾਂ ਦੇ ਵਿੱਚ ਸਾਥ ਭਾਵਨਾਵਾਂ, ਤਾਂ ਇਹ ਮਤਲਬ ਦੂਰੀਆਂ ਖਤਮ ਹੀ ਹੋ ਜਾਣਗੀਆਂ। ਹਾਂਜੀ। ਤੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ। ਤੇ ਹੋਰ ਹੈ ਤੁਹਾਡੀ ਜਿਹੜੀ ਸਿਕਿਉਰਿਟੀ ਦੇ ਉੱਤੇ, ਸਿਰਫ ਪੁਲਿਸ ਹੈ ਜਾਂ ਸਾਡੀ ਫੋਰਸਿਸ ਹੈ? ਬਹੁਤ ਸਿਕਿਉਰਿਟੀ ਮਤਲਬ ਸਾਨੂੰ ਪਿਆਰ ਮਿਲਿਆ ਸਿਕਿਉਰਿਟੀ ਕਰਨੀ ਵੀ। ਅਸੀਂ ਮਤਲਬ ਲਾਹੌਰ ਜਾਣਾ ਚਾਹੁੰਦੇ ਸੀ, ਉੱਥੇ ਸਾਡਾ ਸਪੈਸ਼ਲ ਮਤਲਬ ਸਿਕਿਉਰਿਟੀ ਨੇ ਮਤਲਬ ਸਾਡਾ ਸਾਥ ਦੇ ਕੇ ਸਾਡੇ ਨਾਲ ਸਪੈਸ਼ਲ ਇੱਕ ਵੈਨ ਲਾਈ ਤੇ ਸਾਡੇ ਨਾਲ ਸਿਕਿਉਰਿਟੀ ਦਿੱਤੀ ਸਾਨੂੰ। ਜੀ ਜੀ। ਤੇ ਪਹਿਲਾਂ ਜਾਣ ਨਹੀਂ ਤੇ ਫਿਰ ਅਸੀਂ ਕਿਹਾ ਵੀ ਅਸੀਂ ਤਾਂ ਮਤਲਬ ਬਈ ਜਾਣਾ ਜ਼ਰੂਰ ਆ। ਉਹਨਾਂ ਨੇ ਸਾਨੂੰ ਬਹੁਤ ਕੋਆਪਰੇਸ਼ਨ ਦਿੱਤਾ। ਕਾਲ ਜੀ। ਸਤਿ ਸ੍ਰੀ ਅਕਾਲ। ਬਜ਼ੁਰਗ ਕੀ ਨਾਮ ਹੈ ਆਪਣਾ? ਗਿਆਨ ਸਿੰਘ। ਗਿਆਨ ਸਿੰਘ। ਉਹ ਐਨੀ ਡੇਂਜਰ ਪੁਆਇੰਟ, ਅਸੀਂ ਤੇ ਆਪਣੇ ਘਰ ਨੂੰ ਵੱਧ ਸਾਨੂੰ ਖੁਸ਼ੀਆਂ ਮਹਿਸੂਸ ਹੁੰਦੇ ਨੇ। ਜਿਹੜੇ ਇੱਧਰ ਦੇ ਆ ਸਾਨੂੰ ਜੱਫੀਆਂ ਪਾਪਾ ਮਿਲਦੇ ਆ, ਹਾਂਜੀ। ਬਹੁਤ ਪਿਆਰ ਦਿੰਦੇ, ਚਾਹਾਂ ਪਿਆਉਂਦੇ ਆ, ਫਰੂਟ ਖਿਲਾਉਂਦੇ ਨੇ। ਅੱਛਾ, ਸਹੀ ਸਹੀ। ਤੇ ਤੁਸੀਂ ਦੋਨੇ ਜੀ ਆਏ ਹੋ ਕਿ ਹੋਰ ਵੀ ਨਾਲ ਤੁਹਾਡੇ ਆਇਆ ਜੱਥਾ? ਜੱਥਾ ਸਾਡਾ ਜ਼ਿਆਦਾ ਜੀ ਖਡੂਰ ਸਾਹਿਬ ਤੋਂ ਆਇਆ ਵਾ। ਅੱਛਾ ਅੱਛਾ। ਤੇ ਅਸੀਂ ਇਕੱਲਾ ਮੈਂ ਘੁੰਮਦਾ ਵਾ ਜ਼ਿਆਦਾ। ਤੇ ਮੱਛੀ ਮੰਡੀ, ਉਹ ਤੁਹਾਡੇ ਲੋਹਾ ਮੰਡੀ ਵੇਖ ਕੇ ਆਇਆ ਗੱਲ। ਅੱਛਾ। ਮੁਹੰਮਦ ਅਲੀ ਨੂੰ ਮਿਲਣਾ ਸੀਗਾ, ਮੁਹੰਮਦ ਅਲੀ ਦਾ ਮਸਾਂ ਹੀ ਲੱਭਾ ਮੈਂ। ਮੁਹੰਮਦ ਅਲੀ ਕੌਣ ਹੈ? ਮੁਹੰਮਦ ਅਲੀ ਇਹ ਉੱਥੋਂ ਦਾ ਟਰਾਂਸਪੋਰਟਰ ਜਿਹਾ ਕੋਈ ਆ ਵੱਡਾ। ਅੱਛਾ। ਉਹ ਸਾਡੇ ਬਜ਼ੁਰਗਾਂ ਦਾ ਸੀਗਾ ਰਿਲੇਟਡ ਜਿਹਾ। ਤੁਸੀਂ ਕੀ ਪਹਿਲੇ ਇਹ ਪਾਕਿਸਤਾਨ ਚੋਂ 47 ਵੇਲੇ ਤੁਹਾਡੇ ਬਜ਼ੁਰਗ ਕਿੱਥੋਂ ਗਏ ਨੇ? ਨਹੀਂ,
ਅਸੀਂ ਉਧਰੇ ਹੀ ਸਾਂ, ਪਰ ਬਜ਼ੁਰਗਾਂ ਦਾ ਰਿਲੇਟਡ ਸੀ। ਅੱਛਾ 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 ਫਿਰ ਮੁਲਾਕਾਤ ਹੋਈ ਤੁਹਾਡੀ ਉਹਨਾਂ ਨਾਲ? ਹੋ ਗਈ। ਕਿੱਦਾਂ ਦਾ ਲੱਗਿਆ ਉਹਨਾਂ ਨੂੰ ਮਿਲ ਕੇ? ਉਹ ਤਾਂ ਜਾਣ ਨਹੀਂ ਦਿੰਦੇ, ਹਾਂਜੀ ਉਹ ਕਹਿੰਦੇ ਸੀ ਜਾਓ ਹੀ ਨਾ ਤੁਸੀਂ। ਸਹੀ ਸਹੀ ਉਹਨਾਂ ਸਾਨੂੰ ਗਿਫਟ ਦਿੱਤੇ। ਤੇ ਇੱਥੋਂ ਦੀ ਜਿਹੜੀ ਆਵਾਮ ਹੈ, ਤੁਸੀਂ ਜਦੋਂ ਫਿਰਦੇ ਹੋ ਇੱਥੇ, ਹਾਂਜੀ ਉਹ ਤੁਹਾਡੇ ਨਾਲ ਕਿਵੇਂ ਦਾ ਰਿਐਕਸ਼ਨ ਹੁੰਦਾ? ਬਿਲਕੁਲ ਕੋਈ ਮਹਿਸੂਸ ਹੀ ਨਹੀਂ ਹੋ ਰਿਹਾ। ਵਧੀਆ, ਬਹੁਤ ਵਧੀਆ। ਤੇ ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲ੍ਹਾ ਹੈ, ਇਹਦੇ ਬਾਰੇ ਕੀ ਕਹੋਗੇ? ਉਹ ਤਾਂ ਬਹੁਤ ਵਧੀਆ ਹੈ ਜੀ, ਇਹ ਤੇ ਕੋਈ ਮਾੜੀ ਗੱਲ ਨਹੀਂ ਗੀ। ਇਹ ਤੇ ਇਹਨਾਂ ਦੀ ਲੀਡਰਾਂ ਦੀ ਹੈਗੀ, ਇੱਕ ਦੂਜੇ ਨਾਲ ਵੀ ਮੈਂ ਲੁੱਟ ਲਾਂ, ਹੋਰ ਤੇ ਕੋਈ ਪ੍ਰੋਬਲਮ ਨਹੀਂ ਸੀ। ਹਾਂਜੀ ਜਦੋਂ ਬਾਬਾ ਸਾਂਝਾ ਸੀ, ਸਾਂਝੀ ਜਗ੍ਹਾ ਤੇ ਆ ਤੇ ਉਹਨਾਂ ਦੀ ਆ ਵੀ ਮੇਰੇ ਕੋਲ ਪੈਸੇ ਆ ਜਾਣ, ਤੇ ਉਤਨਾ ਨਹੀਂ ਨਾ ਮੰਨਦੇ ਵੀ ਬਾਬਾ ਨਾਨਕ ਸਾਨੂੰ ਦੇ ਦੂਗਾ। ਇਹ ਆਦਤ ਆ ਪੁਰਾਣੀ ਉਹਨਾਂ ਦੀ, ਜਿਸ ਤਰ੍ਹਾਂ ਇਹਨਾਂ ਦਾ ਕੰਮ ਆ ਵੀ ਮਾਸ ਹੀ ਖਾਣਾ ਵਾ। ਇਹਨਾਂ ਦਾ ਇਹੋ ਹੀ ਆ, ਲੀਡਰਾਂ ਦਾ ਵੀ ਅਸੀਂ ਉਹ ਖਾਣਾ ਹੀ ਖਾਣਾ ਵਾ। ਸਹੀ ਹੋ ਗਿਆ। ਹੋਰ ਕੋਈ ਸੁਣਾ ਦੇਣਾ ਚਾਹੋ ਸਾਨੂੰ? ਬਹੁਤ ਇਨਸ਼ਾਅੱਲਾ ਬਹੁਤ ਹੀ ਅੱਛਾ ਹੈ ਜੀ, ਤੁਹਾਡੇ ਕੋਲ ਤੇ ਅੱਗੇ ਹੀ ਬਹੁਤ ਪਿਆਰੇ ਜੇ, ਹੋਰ ਤੋਂ ਵਧੀਆ ਕੀ ਚਾਹੀਦਾ। ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਮਾਤਾ ਜੀ ਤੁਸੀਂ ਕੋਈ ਸੁਣਾ ਦੇਣਾ ਚਾਹੋ? ਬਸ ਠੀਕ ਹੈ ਜੀ, ਵਧੀਆ, ਬਹੁਤ ਸੋਹਣਾ। ਤੁਸੀਂ ਪਹਿਲੀ ਦਫਾ ਆਏ ਹੋ? ਹਾਂਜੀ ਪਹਿਲੀ ਦਫਾ ਆਏ ਹਾਂ ਅਸੀਂ, ਪਹਿਲੀ ਦਫਾ। ਇਹ ਆਏ ਅੱਗੇ, ਹਾਂਜੀ। ਮੈਂ ਪਹਿਲੀ ਦਫਾ ਹੀ ਆਈ। ਤੇ ਵੀਜ਼ਾ ਤੁਹਾਡਾ ਆਸਾਨੀ ਨਾਲ ਲੱਗ ਗਿਆ? ਹਾਂਜੀ ਲੱਗ ਗਿਆ ਆਸਾਨੀ ਨਾਲ। ਤੇ ਕਿੰਨੇ ਦਿਨਾਂ ਦਾ ਵੀਜ਼ਾ ਮਿਲਿਆ ਤੁਹਾਨੂੰ? ਅਸੀਂ 13 ਤਰੀਕ ਵਾਪਸ ਜਾਣਾ, 5 ਤਰੀਕ ਆਏ ਹਾਂ, 13 ਨੂੰ ਵਾਪਸ ਜਾਣਾ। ਹਾਂਜੀ ਚੰਗਾ ਲੱਗਾ ਫਿਰ ਤੁਹਾਨੂੰ? ਬਹੁਤ ਸੋਹਣਾ ਜੀ, ਬਹੁਤ ਸੋਹਣਾ। ਸ਼ਾਪਿੰਗ ਕੀਤੀ ਕੋਈ ਪਾਕਿਸਤਾਨ ਦੇ ਵਿੱਚ? ਕੀਤੀ ਹੈ ਜੀ, ਸੂਟ ਖਰੀਦੇ। ਸ਼ਾਪਿੰਗ ਕੀਤੀ, ਜਿੰਨੀ ਕੁ ਲੋੜ ਸੀ ਉਨੀ ਕੁ ਕੀਤੀ ਹੈ। ਸਹੀ। ਅਜੇ ਅੱਜ ਚੱਲੇ, ਹੁਣ ਦੁਕਾਨਾਂ ਬੰਦ ਆ, ਹਾਂਜੀ ਹਾਂਜੀ ਫਿਰ ਖੁੱਲਣਗੀਆਂ, ਫਿਰ ਕਰਾਂਗੇ ਥੋੜੀ। ਸਹੀ ਹੋ ਗਿਆ। ਬਹੁਤ ਮਿਹਰਬਾਨੀ ਜੀ। ਸਾਡਾ ਤੇ ਸਾਰਾ ਦੇਸ਼ ਆਉਣ ਨੂੰ ਤਿਆਰ ਆ, ਸਿਰਫ ਇੱਕ ਪ੍ਰੋਬਲਮ ਆ, ਜਦੋਂ ਕਹਿੰਦੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਬਾਹਰ ਐਂਟਰੀ ਨਹੀਂ ਹੋਊਗੀ। ਇਹ ਕੀ ਅਸੀਂ ਵੀ ਅਕਸਰ ਸੁਣਿਆ ਕਿ ਬਾਹਰ ਐਂਟਰੀ ਨਹੀਂ ਹੁੰਦੀ, ਆ ਕਿ ਗਲਤ ਗੱਲ ਹੈ ਕਿ ਸਹੀ ਹੈ? ਸਹੀ ਆ, ਸਹੀ ਆ। ਇਹ ਪਤਾ ਨਹੀਂ ਕਿਉਂ ਜੇ, ਜਦੋਂ ਤੁਹਾਡੀ ਵੀਜ਼ਾ ਦਾ ਲੱਗਣ ਦਾ ਟਿਕਟ ਜਿੱਤੇ ਮੋਹਰ ਲੱਗੀ ਨਾ, ਹਾਂਜੀ, ਉਹਨੂੰ ਐਂਟਰੀ ਨਹੀਂ ਮਿਲਦੀ। ਨਹੀਂ ਕਿਸੇ ਨਾਲ ਹੋਇਆ? ਇਹ ਪਹਿਲੇ ਦੱਸੋ ਮੈਨੂੰ। ਉਹ ਡਰਦੇ ਹੀ ਨਹੀਂ ਆਉਂਦੇ ਜਿਹੜੇ ਉਹ। ਇਹ ਤੇ ਸਿਰਫ ਅਫਵਾਹ ਆਈ ਹੈ ਨਾ ਤੁਹਾਡੀ ਗਵਰਨਮੈਂਟ ਨੇ ਜਾਂ ਆਵਾਮ ਨੇ? ਪਤਾ ਨਹੀਂ ਕੀ ਆ, ਹੈ ਅਫਵਾਹ ਵਾ, ਕੁਝ ਵੀ ਆ। ਹਾਂਜੀ ਬਹੁਤ ਹੀ ਜਨਤਾ ਇਸ ਪੁਆਇੰਟ ਆਫ ਵਿਊ ਨਾਲ ਨਹੀਂ ਆਉਂਦੀ ਵੀ ਜੇ ਉੱਤੇ ਵੀਜ਼ਾ ਲੱਗ ਗਿਆ ਤੇ ਦੂਜੇ ਦੇਸ਼ 'ਚ ਨਹੀਂ ਜਾ ਸਕਦੇ। ਅਸੀਂ ਥੋੜੀ ਦੇਰ ਪਹਿਲੇ ਇੱਕ ਨੌਜਵਾਨ ਨੂੰ ਮਿਲੇ ਆ, ਉਹ ਕਹਿੰਦਾ ਜੀ ਮੈਂ ਬਾਹਰ ਵੀ ਫਿਰਦਾ ਆਇਆ, ਉਸ ਤੋਂ ਬਾਅਦ ਮੈਂ ਇੱਥੇ ਵੀ ਆਇਆ, ਮੈਨੂੰ ਕੋਈ ਮੁਸ਼ਕਲ ਨਹੀਂ। ਮਤਲਬ ਪਹਿਲਾਂ ਤਾਂ ਫੌਰਨ ਗਿਆ ਹੋਊਗਾ ਨਾ। ਹਾਂ, ਇਸ ਤੋਂ ਬਾਅਦ ਕਹਿੰਦਾ ਮੈਂ ਪਹਿਲੇ ਆਇਆ, ਉਸ ਤੋਂ ਬਾਅਦ ਮੈਂ ਗਿਆ। ਚਲੋ ਲੋਕਾਂ ਦੇ ਦਿਮਾਗ 'ਚ ਆ ਸੈਟਲ ਆ। ਹਾਂਜੀ ਬਸ ਇਹ ਨਿਕਲਣੀ ਚਾਹੀਦੀ ਇਹ ਗੱਲ ਆਪਣੇ, ਜਿਹੜੇ ਅਗਰ ਤੁਸੀਂ ਸਥਾਨਾਂ ਦੇ ਉੱਤੇ ਨਹੀਂ ਆ ਸਕਦੇ ਤੇ ਬਾਹਰ ਜਾਣ ਦਾ ਕੀ ਫਾਇਦਾ? ਇਹ ਤੇ ਫਿਰ ਉਹਨਾਂ ਨੂੰ ਚਾਹੀਦਾ, ਇਮਰਾਨ ਖਾਨ ਨੂੰ ਚਾਹੀਦਾ, ਦੂਸਰਿਆਂ ਨੂੰ ਚਾਹੀਦਾ ਵੀ ਆਓ ਸਾਡੇ ਕੋਲ ਵੀ, ਅਸੀਂ ਤੁਹਾਨੂੰ ਵੀਜ਼ਾ ਵਾਜਾ ਦਾ ਨਹੀਂ ਕੋਈ ਸਾਡੇ ਦੇਸ਼ 'ਚ ਇਹੋ ਜਿਹਾ। ਨਹੀਂ ਜੀ, ਸਾਡੇ ਮੁਲਕ ਤੁਹਾਨੂੰ ਵੀਜ਼ਾ ਦਿੰਦਾ, ਤੁਹਾਡੀ ਮਾਸ਼ਾਅੱਲਾ ਇੱਜ਼ਤ ਵੀ ਕਰਦਾ ਤੇ ਰਾਹਦਾਰੀ ਵੀ ਖੁਲਵਾਈ। ਹੁਣ ਇਹ ਤੁਹਾਡੀ ਗਵਰਨਮੈਂਟ ਨੂੰ ਵੀ ਚਾਹੀਦਾ ਨਾ ਕਿ ਇੱਧਰ ਇਹਨਾਂ ਨੂੰ ਜਿਹੜਾ ਡਰ ਪਾਇਆ ਹੈ ਕਿ ਪਾਕਿਸਤਾਨ ਚਲੇ ਜਾਓਗੇ ਤੇ ਇੰਡੀਆ ਦਾ ਬਾਹਰਲੇ ਮੁਲਕਾਂ ਦਾ ਵੀਜ਼ਾ ਨਹੀਂ ਲੱਗੇਗਾ, ਉਹ ਉਹਨਾਂ ਨਹੀਂ, ਸਰਕਾਰ ਨਹੀਂ ਕੀਤਾ, ਲੋਕਾਂ ਦੇ ਦਿਲ 'ਚ ਹੀ ਪਤਾ ਨਹੀਂ ਕਿੱਥੋਂ ਪਿਆ ਵਾ। ਜਨਤਕ ਤੌਰ ਤੇ ਹੀ ਮਤਲਬ ਇਹ ਅਫਵਾਹ ਵਾ ਵੀ ਅਸੀਂ ਹੁਣ ਮੈਂ ਤੇ ਬਾਹਰ ਗਏ ਨਹੀਂ ਗਏ, ਜਾ ਕੇ ਟਰਾਈ ਕਰਾਂਗੇ ਵੀ ਰੀਅਲ ਹੈ ਕਿ ਮਤਲਬ ਅਫਵਾਹ ਵਾ। ਨਹੀਂ ਜੀ, ਇਹ ਹੈ ਸਾਰੀ ਅਫਵਾਹ ਹੀ ਹੈ, ਵੈਸੇ ਹੀ ਆਵਾਮ ਨੂੰ ਪਾਗਲ ਬਣਾਇਆ। ਡਰਾਵਾ ਇਹ ਪੱਕਾ ਵਾ ਕਿ ਇੱਕ ਦੂਜੇ ਨਾਲ ਪੰਜਾਬੀ ਮਿਲਣ ਨਾ, ਅਸਲ ਇਹ ਮਕਸਦ ਹੈ। ਬਸ ਇਹੋ ਮਕਸਦ। ਬਹੁਤ ਮਿਹਰਬਾਨੀ ਸਰ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।